व्यूअर्स ब्रेक तो बाद ਤੁਹਾਡਾ ਸਵਾਗਤ ਹੈ ਲੀਡਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਕੀ ਹੈ ਅੱਜ ਦਾ ਸਿਆਸੀ ਮੁੱਦਾ। ਦੇਖੋ ਪ੍ਰਾਈਮ ਮਿਨਿਸਟਰ ਮੋਦੀ ਪ੍ਰਾਈਮ ਮਿਨਿਸਟਰ ਮੂੰਹ ਝਾੜ ਜਾਂਦਾ, ਉਹਨੂੰ ਮੋਦੀ ਨੂੰ ਕਹਿਣ ਨੂੰ ਜੀ ਨਹੀਂ ਕਰਦਾ। ਕਾਤਲ ਹਿਟਲਰ ਕਿਹਾ ਹੋਇਆ ਹੁਣ ਬਣ ਗਿਆ ਜੀ, ਹਿੰਦੂਤਵਾ ਵਾਲਿਆਂ ਨੇ ਬਣਾ ਦਿੱਤਾ। ਉਹਦਾ ਸਤੰਬਰ ਦੇ ਅਖੀਰ 'ਚ ਅਮਰੀਕਾ ਦਾ ਦੌਰਾ ਹੈ ਔਰ ਕਿਵੇਂ ਅਮਰੀਕਨ ਓਬਾਮਾ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਭੱਜ ਕੇ ਤਾਰੀਫਾਂ ਔਰ ਖੁਸ਼ਾਮਦਾਂ ਔਰ ਰੈੱਡ ਕਾਰਪਟ ਲਾਲ ਥੱਲੇ ਜਿਹੜਾ ਹੈ ਕਾਰਪਟ ਵਿਛਾਉਣ ਦੇ ਲਈ ਤਰਲੋ ਮੱਛੀ ਹੋਇਆ ਹੈ ਜੀ। ਇਸ ਹਫ਼ਤੇ ਹੀ ਉਹਨਾਂ ਦੇ ਦੋ ਵਜ਼ੀਰ ਜਿਨ੍ਹਾਂ ਦੇ ਵਿੱਚ ਸੈਕਟਰੀ ਆਫ ਸਟੇਟ ਵਿਦੇਸ਼ ਮੰਤਰੀ ਜੌਨ ਕੈਰੀ ਔਰ ਉਹਨਾਂ ਦੀ ਖਜ਼ਾਨਾ ਮੰਤਰੀ ਪੈਨੀ ਪ੍ਰਿਟਸਕਰ ਦਿੱਲੀ ਦੇ ਵਿੱਚ ਉਹਨਾਂ ਨੇ ਮੀਟਿੰਗਸ ਕੀਤੀਆਂ ਨੇ। ਸੁਸ਼ਮਾ ਸਵਰਾਜ ਨਾਲ, ਅਰੁਣ ਜੇਤਲੀ ਨਾਲ, ਫਿਰ ਜੁਆਇੰਟ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜੀ। ਉਹ ਜਿਹੜੇ 4-5 ਮੁੱਦੇ ਨੇ ਉਹਨਾਂ ਦੇ ਉੱਤੇ ਅਸੀਂ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਵੀ ਕਿਸ ਹੱਦ ਤੱਕ ਅੱਜ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਮਨੁੱਖੀ ਹੱਕਾਂ ਦਾ ਕਾਤਲ ਬਣ ਗਏ। ਇੱਕ ਪਾਸੇ ਤਾਂ ਜੋ ਕੁਛ ਗਾਜ਼ਾ ਦੇ ਵਿੱਚ ਚੱਲ ਰਿਹਾ ਹੈ, ਜਿਸ ਕਦਰ ਅੱਜ ਵੀ ਬੇਸ਼ਰਮੀ ਦੇ ਨਾਲ ਅਮਰੀਕਾ ਇਜ਼ਰਾਈਲ ਦੀ ਹਮਾਇਤ ਕਰ ਰਿਹਾ ਹੈ। ਹਿਊਮਨ ਰਾਈਟ ਕੌਂਸਲ ਦੇ ਵਿੱਚ ਇੱਕੋ ਇੱਕ ਅਮਰੀਕਾ ਦੀ ਵੋਟ ਅਗੇਂਸਟ ਸੀ, ਬਾਕੀ ਜਾਂ ਥੋੜ੍ਹੇ ਬਹੁਤ ਗੈਰ ਹਾਜ਼ਰ ਹੈ, ਪਰ ਬਹੁਤਿਆਂ ਨੇ ਇਜ਼ਰਾਈਲ ਨੂੰ ਕੰਡੈਮ ਕੀਤਾ। UN ਦੇ ਵਿੱਚ ਸਿਕਿਉਰਿਟੀ ਕੌਂਸਲ ਦੇ ਵਿੱਚ ਅਮਰੀਕਨ ਐਂਬੈਸਡਰ ਸਮਾਂਥਾ ਜਿਸ ਤਰੀਕੇ ਦੇ ਨਾਲ ਜਿਹਨੇ ਕਿ ਕਿਤਾਬ ਲਿਖੀ ਰਵਾਂਡਾ ਜੈਨੋਸਾਈਡ ਦੇ ਉੱਤੇ, ਦੂਸਰਾ ਕਿ ਜੀ ਅਮਰੀਕਾ ਇਮੋਰਲ ਹੋ ਗਿਆ, ਅੱਜ ਉਹ ਖੁਦ ਜਿਹੜੀ ਹੈ ਉਹ ਉਹਨੂੰ ਜਸਟੀਫਾਈ ਕਰ ਰਹੀ ਹੈ। ਸੋ ਇਹ ਇੱਕ ਬੇਸ਼ਰਮੀ ਹੈ। ਪਰ ਦੂਸਰੇ ਪਾਸੇ ਕਿਵੇਂ ਈਵਨ ਇੰਡੀਅਨ ਕੌਂਟੈਕਸ ਦੇ ਵਿੱਚ ਵੀ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਯੂ ਟਰਨ ਮਾਰਿਆ। ਉਹਦੀ ਸ਼ਰਮਨਾਕ ਉਦਾਹਰਣ ਇਹ ਹੈ ਕਿ ਜੌਨ ਕੈਰੀ ਨੇ ਔਰ ਇਸ ਕਮਰਸ ਉਹਨਾਂ ਦੀ ਦੂਸਰੀ ਸੈਕਟਰੀ ਨੇ ਇੰਡੀਆ ਜਾਣ ਤੋਂ ਪਹਿਲਾਂ 28 ਤਰੀਕ ਨੂੰ ਵਾਸ਼ਿੰਗਟਨ ਦੇ ਵਿੱਚ ਇੰਟਰਨੈਸ਼ਨਲ ਰਿਲੀਜੀਅਸ ਫਰੀडम ਰਿਪੋਰਟ 2013 ਰਿਲੀਜ਼ ਕੀਤੀ 2 ਦਿਨ ਪਹਿਲਾਂ ਜੀ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਹਵਾਲਾ ਗੁਜਰਾਤ 'ਚ 2002 'ਚ ਨਰਿੰਦਰ ਮੋਦੀ ਦੇ ਨਾਂ ਦਾ ਹਮੇਸ਼ਾ ਰਿਹਾ ਇਹਨਾਂ ਸਾਰੇ ਸਾਲਾਂ ਦੀ ਰਿਪੋਰਟ 'ਚ ਕਿ ਕਿਵੇਂ ਮੋਦੀ ਨੇ ਮੁਸਲਮਾਨਾਂ ਦੀ ਨਸਲਕੁਸ਼ੀ ਨੂੰ ਪਲਾਨ ਕੀਤਾ। ਇਹ 2 ਦਿਨ ਪਹਿਲਾਂ ਜਾਰੀ ਰਿਪੋਰਟ ਦੇ ਵਿੱਚ ਉਹਦਾ ਨਾਂ ਹੁਣ ਮੋਦੀ ਦਾ ਕੱਢ ਦਿੱਤਾ ਗਿਆ ਔਰ ਇਸ ਕਿਸਮ ਦਾ ਹੈ ਕਿ ਜੀ ਜਿਹੜੀ ਉਹ ਟ੍ਰੇਨ ਸਾੜੀ ਪਹਿਲਾਂ ਉਹ ਮੁਸਲਮਾਨ ਜ਼ਿੰਮੇਵਾਰ ਸੀ ਔਰ ਅਲੈਜਡ ਹੈ ਕਿ ਜੀ ਇੰਨੇ ਜਿਹੜੇ ਨੇ ਫਿਰ ਜਵਾਬ ਦੇ ਵਿੱਚ ਮੁਸਲਮਾਨ ਮਾਰੇ ਗਏ, ਇੰਨੇ ਹਿੰਦੂ ਮਾਰੇ ਗਏ ਜੀ। ਸੋ ਜਿਸ ਮੁਲਕ ਨੇ 2005 ਤੋਂ ਉਸ 2002 ਦੀ ਰਿਪੋਰਟ ਨੂੰ ਕ੍ਰੈਡੀਬਲ ਮੰਨਦੇ ਆ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਨੂੰ ਕ੍ਰੈਡੀਬਲ ਮੰਨਦੇ ਆ, 10 ਸਾਲ ਲਗਭਗ ਮੋਦੀ ਨੂੰ ਵੀਜ਼ਾ ਡਿਨਾਈ ਕੀਤਾ ਔਰ ਇਸ ਸਾਰੇ ਪੀਰੀਅਡ ਦੇ ਵਿੱਚ ਕੱਲਾ ਜਿਹੜਾ ਉਹ ਬੁਸ਼ ਐਡਮਿਨਿਸਟ੍ਰੇਸ਼ਨ ਨਹੀਂ ਸੀ, ਦੂਸਰਾ ਐਡਮਿਨਿਸਟ੍ਰੇਸ਼ਨ ਵੀ ਆਇਆ, ਓਬਾਮਾ ਦੀ ਵੀ ਪਹਿਲੀ ਟਰਮ ਦੇ ਵੇਲੇ ਉਹ ਨਹੀਂ ਦਿੱਤਾ ਗਿਆ। ਪਰ ਅੱਜ ਕਿਸ ਬੇਸ਼ਰਮੀ ਦੇ ਨਾਲ ਜਿਹੜਾ ਉਹ ਉਹਨੂੰ ਕਲੀਨ ਚਿੱਟ ਦੇ ਰਹੇ ਨੇ, ਉੱਤੋਂ ਸਾਨੂੰ ਅੰਦਾਜ਼ਾ ਹੋਣਾ ਚਾਹੀਦਾ ਹੈ ਵੀ ਇਹਨਾਂ ਮੁਲਕਾਂ ਤੋਂ ਜਾਂ ਇਸ ਸਿਸਟਮ ਤੋਂ ਅਸੀਂ ਕੀ ਭਾਲਦੇ। ਇਹਨਾਂ ਨੇ ਘੱਟ ਗਿਣਤੀਆਂ ਦੇ ਲਈ ਜਾਂ ਦੂਜਿਆਂ ਦੇ ਲਈ ਕੀ ਕਰਨਾ, ਇਹ ਤਾਂ ਆਪਣੇ ਜਿਹੜੇ ਨੇ ਉਹ ਡਾਲਰ ਗਿਣਨ 'ਤੇ ਲੱਗੇ ਹੋਏ ਨੇ ਜੀ। ਔਰ ਜਿਹੜੇ ਮੁੱਦੇ ਇਹ ਉਸ ਮੀਟਿੰਗ ਦੇ ਵਿੱਚ ਮੁੱਖ ਤੌਰ ਦੇ ਉੱਤੇ ਸਾਹਮਣੇ ਆਏ, ਜਿਹੜੇ ਜਦੋਂ ਇਹਨਾਂ ਦੀ ਟੀਮ ਭਾਰਤ 'ਚ ਗਈ ਹੈ, ਹਾਲਾਂ ਮਕਸਦ ਤਾਂ ਇਹਨਾਂ ਦਾ ਜਿਹੜਾ ਉਹ ਆਪਣਾ ਸੌਦਾ ਵੇਚਣਾ ਹੀ ਹੈ, ਨਿਊਕਲੀਅਰ ਰਿਐਕਟਰ ਦਾ ਹਵਾਲਾ ਹੋਏ ਜਾਂ ਦੂਜਾ, ਪਰ ਮੁੱਖ ਤੌਰ ਦੇ ਉੱਤੇ ਇੱਕ ਪਾਸੇ ਦੋਨੋਂ ਦੀ ਜੁਆਇੰਟ ਸਟ੍ਰੈਟਜੀ ਹੈ ਕਿ ਜੀ ਪਾਕਿਸਤਾਨ ਜਿਹੜਾ ਹੈ ਉਹ ਬੰਬਈ ਦੇ ਵਿੱਚ ਜਿਹੜੇ ਦਹਿਸ਼ਤਗਰਦ ਹਮਲੇ ਹੋਏ ਉਸ ਦੇ ਦੋਸ਼ੀਆਂ ਨੂੰ ਜਿਹੜਾ ਉਹ ਸਜ਼ਾ ਦੇ, ਪਰ ਜਿਹੜੇ ਇਹ ਕਰਨ ਵਾਲਾ ਹੈ ਜਿਹਨੂੰ ਇਹਨਾਂ ਨੇ ਵੈਲਕਮ ਕਰਨਾ ਉਹ ਆਫਤਾ ਹੁੱਕ ਹੋ ਗਿਆ ਜੀ ਮੋਦੀ। ਸੋ ਮਤਲਬ ਇਸ ਤੋਂ ਵੱਧ ਕੇ ਇਮੋਰੈਲਿਟੀ ਕੀ ਹੁੰਦੀ ਹੈ। ਫਿਰ ਜਿਹੜਾ ਨਿਊਕਲੀਅਰ ਡੀਲ ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ 2008 ਦੇ ਵਿੱਚ ਕੀਤਾ ਹੈ ਔਰ ਰਿਲੇਸ਼ਨ ਸਟਰੈਂਥਨ ਕਰਾਂਗੇ ਔਰ ਦੂਸਰੇ ਐਗਰੀਮੈਂਟ ਕਰਾਂਗੇ, ਪਰ ਨਾਲ ਹੀ ਉਹਨਾਂ ਨੇ ਕਿਹਾ ਜੀ ਅਮਰੀਕਾ ਨੇ ਕਿਹਾ ਅਸੀਂ ਸਪੋਰਟ ਕਰਦੇ ਹਾਂ ਜੀ ਇੰਡੀਆ ਨੂੰ ਸਿਕਿਉਰਿਟੀ ਕੌਂਸਲ ਦੇ ਵਿੱਚ ਪਰਮਾਨੈਂਟ ਮੈਂਬਰ ਦੀ ਸੀਟ ਮਿਲਣੀ ਚਾਹੀਦੀ ਹੈ, ਨਿਊਕਲੀਅਰ ਸਪਲਾਇਰ ਗਰੁੱਪ ਦੇ ਵਿੱਚ ਉਹ ਮੈਂਬਰ ਬਣਨਾ ਚਾਹੀਦਾ ਹੈ, ਮਿਸਲ ਟੈਕਨੋਲੋਜੀ ਕੰਟਰੋਲ ਰਜੀਮ ਦੀ ਉਹਨੂੰ ਮੈਂਬਰਸ਼ਿਪ ਮਿਲਣੀ ਚਾਹੀਦੀ ਜੀ। ਇਹਦੇ ਬਾਵਜੂਦ ਕਿ ਨਾ ਇੰਡੀਆ ਨੇ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ ਦਸਤਖਤ ਕੀਤੇ ਨੇ, ਨਿਊਕਲੀਅਰ ਪ੍ਰਸਾਰ ਸੰਧੀ 'ਤੇ, ਨਾ ਉਹਨਾਂ ਨੇ ਨਿਊਕਲੀਅਰ ਟੈਸਟ ਬੈਨ ਟ੍ਰੀਟੀ 'ਤੇ ਕੰਪ੍ਰੈਹੈਂਸਿਵ CTBT ਜਿਹਨੂੰ ਕਹਿੰਦੇ ਨੇ ਉਹਦੇ 'ਤੇ ਦਸਤਖਤ ਕੀਤੇ ਨੇ। ਇਹਦੇ ਬਾਵਜੂਦ ਇਹ ਉਹਨੂੰ ਐਂਡੋਰਸ ਕਰ ਰਹੇ ਨੇ ਜੀ ਇੰਡੀਆ ਦਾ ਰਿਕਾਰਡ ਜਿਹੜਾ ਬੜਾ ਵਧੀਆ। ਹੁਣ ਰਸ਼ੀਆ ਯੂਕਰੇਨ ਦੇ ਵਿੱਚ ਕਰ ਰਿਹਾ, ਕਿਵੇਂ ਉਹਦੀ ਸੋਵਰਨਿਟੀ ਨੂੰ ਤੋੜਿਆ, ਕਰੀਮੀਆ ਅੱਡ ਕੰਟਰੀ ਬਣਾਇਆ, ਕਿਵੇਂ ਈਵਨ
ਸਿਵਿਲੀਅਨ ਮਲੇਸ਼ੀਅਨ 에ਅਰਲਾਈਨਸ ਦੇ ਜਹਾਜ਼ ਨੂੰ ਥੱਲੇ ਸੁੱਟ ਕੇ ਸਿਵਿਲੀਅਨਸ ਨੂੰ ਮਾਰਿਆ, ਪਰ ਇੰਡੀਆ ਰਸ਼ੀਆ ਨੂੰ ਸਪੋਰਟ ਕਰ ਰਿਹਾ ਫੁੱਲੀ ਜੀ। ਔਰ ਇਧਰ ਅਮਰੀਕਾ ਨੇ ਯੂਰਪੀਅਨ ਯੂਨੀਅਨ ਦੇ ਔਰ ਮਿਲ ਕੇ ਉਹਦੇ ਤੇ ਸੈਂਕਸ਼ਨਸ ਲਾਈਆਂ, ਆਰਥਿਕ ਪਾਬੰਦੀਆਂ ਲਾਈਆਂ ਰੂਸ ਤੇ ਵੀ ਆਹ ਹੈ। ਉਹਦੇ 'ਚ ਵੀ ਉਹਨੇ ਕਿਹਾ ਕਿ ਇੰਡੀਆ ਨੇ ਕਿਹਾ ਨਹੀਂ ਜੀ ਸਾਡੀ ਪੋਜੀਸ਼ਨ ਰਸ਼ੀਆ ਵਾ, ਤੁਹਾਡੀ ਜਿਹੜੀ ਮਰਜ਼ੀ ਹੋਏ, ਸਾਡੀ ਪੋਜੀਸ਼ਨ ਰਸ਼ੀਆ ਤੇ ਜੋ ਅਸੀਂ ਰਸ਼ੀਆ ਨੂੰ ਸਪੋਰਟ ਕਰਦੇ। ਇਹੀ ਇੰਡੀਆ ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਸੀ ਉਹਨੂੰ ਵੀ ਸਪੋਰਟ ਕੀਤਾ ਸੀ ਜੀ। ਸੋ ਇੱਥੇ ਹੁਣ ਅਮਰੀਕਾ ਨੂੰ ਨਜ਼ਰ ਨਹੀਂ ਆਉਂਦਾ ਕਿ ਵੀ ਇਹ ਕੀ ਇਸ਼ੂ ਹੈ। ਇੱਕ ਪਾਸੇ ਰਸ਼ੀਆ ਜ਼ਿੰਮੇਵਾਰ ਹੈ, ਜਿਹੜੇ ਸਿਵਿਲੀਅਨ ਮਾਰੇ ਗਏ ਉਸ ਮਲੇਸ਼ੀਅਨ 에ਅਰਲਾਈਨ ਦਾ ਜਹਾਜ਼, ਉਹਦੀ ਟੈਕਨੋਲੋਜੀ ਨਾਲ ਉਹਦੇ ਟ੍ਰੇਨਡ ਜਿਹੜਾ ਗੁਰਿੱਲੇ ਨੇ ਉਹਨਾਂ ਨੇ ਥੱਲੇ ਸੁੱਟਿਆ। ਇਸੇ ਤਰ੍ਹਾਂ ਜਿਹੜਾ ਦੂਸਰਾ ਪਾਰਟ ਇਜ਼ਰਾਈਲ ਦੇ ਉੱਤੇ, ਹੁਣ ਇੰਡੀਆ ਕਹਿੰਦਾ ਜੀ ਅਸੀਂ ਫਲਸਤੀਨੀਆਂ ਦੀ ਹਮਾਇਤ ਕਰਦੇ ਹਾਂ ਪਰ ਇਜ਼ਰਾਈਲ ਸਾਡਾ ਯਾਰ ਹੈ। ਇਹ ਉਹਦੀ ਸੁਸ਼ਮਾ ਸਵਰਾਜ ਦੀ ਸਟੇਟਮੈਂਟ ਹੈ ਕਿ ਵੀ ਸਪੋਰਟ ਦਾ ਕਾਜ਼ ਆਫ ਫਲਸਤੀਨ ਬਟ ਇਜ਼ਰਾਈਲ ਇਜ਼ ਆਵਰ ਫਰੈਂਡ। ਹੁਣ ਜੋ ਇਜ਼ਰਾਈਲ 'ਚ ਕੱਲ੍ਹ ਵੀ ਇੱਕ UN ਕੰਪਲੈਕਸ 'ਚ ਅਟੈਕ ਕਰਕੇ ਜਿਵੇਂ ਬੱਚੇ ਵੀ ਮਾਰੇ ਨੇ, ਨਿੱਕੇ ਨਿੱਕੇ ਔਰਤਾਂ, ਇੱਥੋਂ ਤੱਕ ਇੱਕ ਵਿਚਾਰਾ ਯੂਨਾਈਟਿਡ ਨੇਸ਼ਨ ਦਾ ਆਫੀਸ਼ੀਅਲ ਜਿਹੜਾ ਬਰੀਫ ਕਰ ਰਿਹਾ ਸੀ ਪ੍ਰੈਸ ਕਾਨਫਰੰਸ 'ਚ, ਉਹ ਇੰਨਾ ਕੁ ਭਾਵਕ ਹੋ ਗਿਆ ਕਿ ਉਹਨੇ ਸਿਰ ਥੱਲੇ ਰੱਖ ਕੇ ਉਹ ਰੋਣ ਲੱਗ ਗਿਆ ਕਿ ਵੀ ਇੰਨਾ ਜ਼ੁਲਮ ਹੋ ਰਿਹਾ। ਹੁਣ UN ਦਾ ਬੰਦਾ ਔਰ ਇਜ਼ਰਾਈਲ ਔਰ ਇਹ ਅਮਰੀਕਾ ਦੀ ਢੀਠਤਾਈ ਦੇਖੋ ਔਰ ਬੇਸ਼ਰਮੀ ਦੇਖੋ। ਇਜ਼ਰਾਈਲ ਨੇ ਮੰਗ ਕੀਤੀ ਹੈ ਕਿ ਜੀ ਇਹ UN ਆਫੀਸ਼ੀਅਲ ਇੱਦਾਂ ਕਰ ਨਹੀਂ ਸਕਦਾ, ਇਮੋਸ਼ਨਲ ਨਹੀਂ ਇਹ ਹੋ ਸਕਦਾ, ਇਹਨੂੰ ਕੱਢੋ, ਇਹਨੂੰ ਰਿਜ਼ਾਈਨ ਲਓ ਇਹਦਾ ਜੀ। ਸੋ ਇੰਨੀ ਬਾਰਬੈਰਿਟੀ, ਮਤਲਬ ਇਸ ਨੇ ਸਾਰੀ ਹੋਪ ਜਿਹੜੀ ਹੈ ਇਨਸਾਨੀਅਤ ਦੇ ਲਈ 21ਵੀਂ ਸਦੀ ਹੈ ਲੇਕਿਨ ਇਹਦੇ ਬਾਵਜੂਦ ਔਰ ਇੰਡੀਆ ਨਾਲ ਅਮਰੀਕਾ ਨੇ ਕਿਹਾ, ਇੰਡੀਆ ਕਹਿੰਦਾ ਜੀ ਸਾਡਾ ਦੋਸਤ ਹੈ ਇਜ਼ਰਾਈਲ, ਅਸੀਂ ਠੀਕ ਹੈ ਫਲਸਤੀਨੀਆਂ ਨਾਲ ਹਮਦਰਦੀ ਕਰਦੇ, ਪਰ ਹੁਣ ਜੋ ਆਪ ਖੁਦ ਮੁਸਲਮਾਨਾਂ ਨਾਲ ਕੀਤਾ ਮੋਦੀ ਨੇ, ਘੱਟ ਗਿਣਤੀਆਂ ਨਾਲ ਕੀਤਾ। RSS ਤਾਂ ਜਦੋਂ ਮਾਰ ਰਿਹਾ ਸੀ ਹਿਟਲਰ ਯਹੂਦੀਆਂ ਨੂੰ, ਘੱਟ ਗਿਣਤੀਆਂ ਨੂੰ, ਤੇ RSS ਤਾਂ ਨਿਕਲਿਆ ਹੀ ਉਹਦੇ ਚੋਂ ਹੈ, ਉਸ ਵਿਚਾਰਧਾਰਾ ਚੋਂ। ਮਸੋਲਨੀ ਦੀ ਜਿਹੜੀ ਹੈ ਉਹ ਇਟਲੀ ਦੀ, ਉਹ ਫਾਸ਼ਿਜ਼ਮ ਔਰ ਨਾਜ਼ੀਜ਼ਮ, ਔਰ ਉਹਨੇ ਕਿਹਾ ਗੋਲਵਲਕਰ ਨੇ ਕਿ ਜੋ ਹੱਲ ਹਿਟਲਰ ਜਾਂ ਨਾਜ਼ੀ ਕਰ ਰਹੇ ਨੇ ਘੱਟ ਗਿਣਤੀਆਂ ਦਾ, ਇਹੀ ਹੱਲ ਭਾਰਤ ਦੇ ਵਿੱਚ ਘੱਟ ਗਿਣਤੀਆਂ ਦਾ। ਔਰ ਇਸੇ ਤਰ੍ਹਾਂ ਜਿਹੜਾ US ਇਮੀਗ੍ਰੇਸ਼ਨ ਬਾਰੇ ਇੰਡੀਆ ਨੇ ਕਿਹਾ ਜੀ ਇਹਦੇ ਨਾਲ ਜਿਹੜੀ ਤੁਹਾਡੀ ਨੀਤੀ ਬਣ ਰਹੀ ਹੈ ਇਹਨੂੰ ਇੰਪਰੂਵ ਕਰੋ, ਨਹੀਂ ਤਾਂ ਸਾਡੇ ਇੰਡੀਅਨਸ ਨੂੰ ਇਹ ਇਫੈਕਟ ਕਰਦੀ ਹੈ। ਸੋ ਕੁੱਲ ਮਿਲਾ ਕੇ ਇਹ 6-7 ਨੁਕਤੇ ਡਾਇਲੌਗ ਦੇ ਸੀ, ਪਰ ਸਾਡੇ ਲਈ ਜਿਹੜੇ ਕਿ ਅਸੀਂ ਮਨੁੱਖੀ ਹੱਕਾਂ ਦੀ ਗੱਲ ਕਰਦੇ ਹਾਂ, ਇਨਸਾਨੀ ਇਨਸਾਫ ਦੀ ਗੱਲ ਕਰਦੇ ਹਾਂ, ਜਾਂ ਸਿੱਖਾਂ, ਮੁਸਲਮਾਨਾਂ, ਕਸ਼ਮੀਰੀਆਂ, ਨਾਗਿਆਂ, ਮੀਜ਼ੋਆਂ, ਮਨੀਪੁਰੀਆਂ, ਉਹਨਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਸਾਡੇ ਲਈ ਇਹ ਬੜਾ ਕਾਲਾ ਦੌਰ ਹੈ, ਬਲੈਕ ਚੈਪਟਰ ਹੈ ਇਹ ਸਾਰਾ ਅਮਰੀਕਾ ਦਾ। ਜਿਸ ਤਰੀਕੇ ਨਾਲ ਅਮਰੀਕਾ ਇੰਡੀਆ ਰਿਲੇਸ਼ਨਸ਼ਿਪ ਓਪਨ ਹੋ ਰਹੀ ਹੈ ਔਰ ਅਸੀਂ ਸਪੋਰਟ ਕਰਦੇ ਹਾਂ ਸਿੱਖਸ ਫॉर ਜਸਟਿਸ, ਵਾਇਸਸ ਫॉर ਫਰੀडम। ਉਹਨਾਂ ਨੇ ਇੱਕ ਪੈਟੀਸ਼ਨ ਕੈਂਪੇਨ ਸ਼ੁਰੂ ਕੀਤਾ ਕਿ 1 ਲੱਖ ਸਿਗਨੇਚਰ ਕਰਕੇ ਵਾਈਟ ਹਾਊਸ ਨੂੰ ਦੇਣੇ ਨੇ ਕਿ ਵੀ ਇਹਦੀ ਕੈਂਸਲ ਕਰੋ ਇਹਦਾ ਦੌਰਾ ਮੋਦੀ ਦਾ। ਉਹ ਕੈਂਸਲ ਹੋਏਗਾ ਜਾਂ ਨਹੀਂ ਹੋਏਗਾ, ਪਰ ਜੇ 1 ਲੱਖ ਸਿਗਨੇਚਰ ਹੋ ਜਾਣ ਤੇ ਉਹਨਾਂ ਨੂੰ ਰਿਸਪੌਂਡ ਕਰਨਾ ਪੈਂਦਾ ਕੁਛ ਨਾ ਕੁਛ। ਸੋ ਅਸੀਂ ਪਿਛਲੇ ਹਫਤੇ ਤੋਂ ਸੀਐਟਲ ਵੀ ਸੀ, ਉੱਥੇ ਵੀ ਅਸੀਂ ਸੰਗਤ ਨੂੰ ਕਿਹਾ ਸੀ ਔਰ ਬੜੀ ਵੱਡੀ ਗਿਣਤੀ 'ਚ ਜਿਹੜੀ ਇਹ ਪੈਟੀਸ਼ਨ ਹੈ ਇਸ ਦੇ ਉੱਤੇ ਸੰਗਤ ਨੇ ਦਸਤਖਤ ਵੀ ਕੀਤੇ। ਔਰ ਜਦੋਂ ਸਪਟੈਂਬਰ ਦੇ ਐਂਡ 'ਚ ਫਿਰ ਇਹ ਮੋਦੀ ਵਿਜ਼ਿਟ ਕਰਦੇ, ਜਿਹੜਾ ਕਿ ਉਹਦਾ ਜੇ ਡੇਟਾ ਨਹੀਂ ਆਈਆਂ, ਫਿਰ ਅਸੀਂ ਸਿੱਖਸ ਫॉर ਜਸਟਿਸ, ਵਾਇਸਸ ਫॉर ਫਰੀडम, ਦੂਸਰੀਆਂ ਸਾਰੀਆਂ ਜਥੇਬੰਦੀਆਂ ਮਿਲ ਕੇ ਪ੍ਰੋਟੈਸਟ ਪਲਾਨ ਕਰ ਰਹੀਆਂ ਨੇ। ਸੋ ਅਸੀਂ ਉਸ ਦੇ ਵਿੱਚ ਵੀ ਸ਼ਮੂਲੀਅਤ ਲਈ ਸਿੱਖ ਸੰਗਤ ਨੂੰ ਕਵਾਂਗੇ। ਸੋ ਇਹ ਅੱਜ ਦੀ ਮੇਨ ਖਬਰ ਹੈ ਔਰ ਇਸ ਤੇ ਸਾਡੀ ਟਿੱਪਣੀ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।